करें किहड़ी गल दा गरूर बल्लीए, चर्चा साडा भी दूर दूर बल्लीए। दस साडियां मारां दी किहड़ा ताप झलदा, नी मित्तरां दे ਨਾਂ ते सारा पिंड चलदा। ਆਪਣੇ ਸਾਰੇ ਵੇਖਣ ਵਾਲਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ। ਇੱਕ ਸ਼ੇਰ ਹੈ ਕਿ ਰੰਗਾਂ ਦੀ ਮਜਬੂਰੀ ਰਹਿ ਗਈ ਤਾਂ ਤਸਵੀਰ ਅਧੂਰੀ ਰਹਿ ਗਈ। ਰੰਗਾਂ ਦੀ ਮਜਬੂਰੀ ਰਹਿ ਗਈ ਤਾਂ ਤਸਵੀਰ ਅਧੂਰੀ ਰਹਿ ਗਈ। ਉਂਝ ਤਾਂ ਗੱਲਾਂ ਬੜੀਆਂ ਹੋਈਆਂ, ਉਂਝ ਤਾਂ ਗੱਲਾਂ ਬੜੀਆਂ ਹੋਈਆਂ, ਫੇਰ ਵੀ ਗੱਲ ਜ਼ਰੂਰੀ ਰਹਿ ਗਈ। ਅਸੀਂ ਵਿਸਾਖੀ ਦੇ ਮੇਲੇ ਉੱਤੇ ਬਹੁਤ ਸਾਰੇ ਇੰਟਰਵਿਊ ਕੀਤੇ, ਬਹੁਤ ਸਾਰਿਆਂ ਲੋਕਾਂ ਨਾਲ ਗੱਲਬਾਤ ਕੀਤੀ, ਗੱਲਬਾਤ ਦੀ ਸਾਂਝ ਤੁਹਾਡੇ ਤੱਕ ਪਹੁੰਚਾਈ, ਜਿਹਦੇ ਵਿੱਚ ਪਾਰਟੀਸ਼ਨ ਸਟੋਰੀਆਂ ਵੀ ਸਨ। ਉਸ ਤੋਂ ਇਲਾਵਾ ਵੀ ਲੋਕਾਂ ਨੇ ਆਪਣੇ ਜਜ਼ਬਾਤ ਦਾ ਇਜ਼ਹਾਰ ਕੀਤਾ, ਲੇਕਿਨ ਇਸ ਵਿੱਚ ਸ਼ੇਰਾਂ ਦਾ ਤੜਕਾ ਜ਼ਰਾ ਥੋੜ੍ਹਾ ਜਿਹਾ ਘੱਟ ਸੀ। ਵਿਸਾਖੀ ਦੇ ਇਸ ਮੇਲੇ 'ਤੇ ਮੇਲੇ ਨੂੰ ਚਾਰ ਚੰਦ ਲੱਗਦੇ ਹੀ ਉਦੋਂ ਨੇ ਜਦੋਂ ਕੋਈ ਸ਼ੇਰ ਮੇਲੇ 'ਚ ਪੜ੍ਹਿਆ ਜਾਵੇ ਅਤੇ ਸ਼ੇਰਾਂ ਦੀ ਸੂਰਤ ਵਿੱਚ ਆਪਣੇ ਜਜ਼ਬਾਤ ਦਾ ਇਜ਼ਹਾਰ ਕੀਤਾ ਜਾਏ। ਅਤੇ ਅੱਜ ਸਾਡੇ ਨਾਲ ਬੜੇ ਹੀ ਪਿਆਰੇ ਵੀਰ ਸੋਨੂ ਮੁਸ਼ਕਾਬਾਦ ਸਾਹਿਬ ਮੌਜੂਦ ਨੇ। ਆਓ ਇਹਨਾਂ ਨਾਲ ਗੱਲ ਕਰਦੇ ਹਾਂ। ਵੀਰ ਜੀ, ਬਹੁਤ ਸ਼ੁਕਰੀਆ ਸਾਨੂੰ ਆਪਣਾ ਟਾਈਮ ਦੇਣ ਵਾਸਤੇ। ਸਭ ਤੋਂ ਪਹਿਲੇ ਤਾਂ ਮੈਂ ਪੁੱਛਾਂਗਾ, ਵਿਸਾਖੀ ਦਾ ਮੇਲਾ ਹੈ, ਵਿਸਾਖੀ ਦੇ ਮੇਲੇ ਦੇ ਮੌਕੇ 'ਤੇ ਤੁਸੀਂ ਆਏ ਹੋ, ਕਿੰਝ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ। ਅਸੀਂ ਪੰਜਾਬ ਤੋਂ, ਚੜ੍ਹਦੇ ਪੰਜਾਬ ਤੋਂ ਆਏ ਹਾਂ। ਜਦੋਂ ਤੁਹਾਡੇ ਦੇਸ਼ ਅਸੀਂ ਐਂਟਰ ਹੋਏ ਹਾਂ, ਸਾਡਾ ਫੁੱਲਾਂ ਨਾਲ ਸਵਾਗਤ ਕਰਿਆ ਗਿਆ। ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੁਹਾਡੀ ਪਾਕਿਸਤਾਨ ਸਰਕਾਰ ਦਾ, ਜਿਨ੍ਹਾਂ ਨੇ ਸਾਡੀ ਫੁੱਲਾਂ ਨਾਲ ਵਰਖਾ ਕਰਕੇ ਸਾਡੀ ਐਂਟਰੀ ਕਰੀ। ਉੱਧਰ ਤੁਹਾਡਾ ਕਿਹੜਾ ਸ਼ਹਿਰ ਹੈ? ਮੈਂ ਲੁਧਿਆਣਾ ਸ਼ਹਿਰ ਤੋਂ ਬਿਲੋਂਗ ਕਰਦਾ ਜੀ। ਲੁਧਿਆਣਾ ਜ਼ਿਲ੍ਹਾ ਪੈਂਦਾ, ਤਹਿਸੀਲ ਸਮਰਾਲਾ। ਅੱਛਾ, ਇਹ ਦੱਸੋ, ਮੈਂ ਸੁਣਿਆ ਤੁਸੀਂ ਲਿਖਦੇ ਵੀ ਹੋ, ਸ਼ੇਰ ਵੀ ਕਹਿੰਦੇ ਹੋ, ਕੁਝ ਤੁਹਾਡੇ ਲਿਖੇ ਹੋਏ ਗੀਤ ਗਾਏ ਵੀ ਗਏ ਨੇ। ਇਸ ਵਾਲੇ ਨਾਲ ਥੋੜ੍ਹੀ ਜਿਹੀ ਇਨਫੋਰਮੇਸ਼ਨ ਸ਼ੇਅਰ ਕਰੋ ਸਾਡੇ ਨਾਲ। ਹਾਂਜੀ, ਮੈਂ ਜ਼ਿਆਦਾਤਰ ਡਿਊਟ ਲਿਖੇ ਨੇ, ਜੋ ਮਿਸ ਪੂਜਾ ਨੇ ਅਤੇ ਹੈਰੀ ਮਿਰਜ਼ਾ ਮੁੰਡਾ ਮਿੱਤਰ ਹੈ ਮੇਰਾ, ਉਹਨੇ ਗਾਏ ਨੇ, ਅਤੇ ਗੁਰਪ੍ਰੀਤ ਸੋਮਲ ਨੇ ਗਾਏ ਨੇ। ਹੋਰ ਵੀ ਕਈ ਕਲਾਕਾਰ ਨੇ ਜਿਹੜੇ ਮੇਰੇ ਕੁਛ ਆ ਵੀ ਰਹੇ ਨੇ ਗੀਤ, ਕੁਛ ਰਿਕਾਰਡ ਹੋਏ ਨੇ, ਜਲਦੀ ਤੁਹਾਨੂੰ ਸੁਣਨ ਨੂੰ ਮਿਲਣਗੇ। ਅਤੇ ਮੈਂ ਚਾਹਾਂਗਾ ਕਿ ਅੱਜ ਤੁਸੀਂ ਪੰਜਾਬੀ ਲਹਿਰ ਦੇ ਰਾਹੀਂ ਆਪਣਾ ਕੋਈ ਲਿਖਿਆ ਹੋਇਆ ਗਾਣਾ, ਆਪਣਾ ਕੋਈ ਲਿਖਿਆ ਹੋਇਆ ਗੀਤ ਜਾਂ ਕੋਈ ਸ਼ੇਰ ਸਾਨੂੰ ਜ਼ਰੂਰ ਸੁਣਾਓ। ਥੋੜ੍ਹਾ ਟਾਈਮ ਪਹਿਲਾਂ ਆਇਆ ਸੀ ਮੇਰਾ ਮਿੱਤਰ ਇੱਕ ਹਰਪ੍ਰੀਤ ਮਾਂਗਟ, ਸਾਡੇ ਲੁਧਿਆਣੇ ਦਾ ਹੀ ਹੈ ਮੁੰਡਾ, ਉਹਨੇ ਪ੍ਰਵੀਨ ਭਾਟਾ ਨਾਲ ਕਰਿਆ ਸੀ, ਟੇਪ ਆਈ ਸੀ ਉਹਦਾ ਇੱਕ ਸੋਲੋ ਟਰੈਕ ਆ, ਉਹਦੀਆਂ ਚੰਦ ਲਾਈਨਾਂ ਮੈਂ ਤੁਹਾਡੀ ਨਜ਼ਰ ਕਰਦਾ। ਜ਼ਰੂਰ ਅਤਾ ਹੋਣ ਜੀ। ਕਰੇ ਕਿਹੜੀ ਗੱਲ ਦਾ ਗਰੂਰ ਬੱਲੀਏ, ਚਰਚਾ ਸਾਡਾ ਵੀ ਦੂਰ ਦੂਰ ਬੱਲੀਏ। ਦਸ ਸਾਡੀਆਂ ਮਾਰਾਂ ਦੀ ਕਿਹੜਾ ਤਾਪ ਝੱਲਦਾ, ਨੀ ਮਿੱਤਰਾਂ ਦੇ ਨਾਂ 'ਤੇ ਸਾਰਾ ਪਿੰਡ ਚੱਲਦਾ। ਇਹ ਹਰਪ੍ਰੀਤ ਮਾਂਗਟ ਨੇ ਗਾਇਆ ਤਾ ਜੀ। ਇਹ ਥੋੜ੍ਹਾ ਟਾਈਮ ਪਹਿਲਾਂ ਸਾਡੇ ਪੰਜਾਬ 'ਚ, ਆਲ ਇੰਡੀਆ 'ਚ ਰਿਲੀਜ਼ ਹੋਇਆ, ਬਾਹਰ ਵੀ ਹੋਇਆ ਰਿਲੀਜ਼, ਅਤੇ ਬਹੁਤ ਵਧੀਆ ਨੰਬਰ ਫਸਟ। ਵੀਰ ਜੀ, ਇੱਕ ਬੜੀ ਅਹਿਮ ਗੱਲ ਹੁਣੇ ਮੇਰੇ ਜ਼ਿਹਨ 'ਚ ਆਈ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ। ਕੋਈ ਵੀ ਜਿਹੜੀ ਸਿਵਲਾਈਜ਼ਡ ਸੁਸਾਇਟੀ ਹੈ, ਉਹ ਸੁਸਾਇਟੀ ਆਪਣੇ ਯੰਗਸਟਰਸ ਤੋਂ ਪਹਿਚਾਣੀ ਜਾਂਦੀ ਹੈ, ਲੇਕਿਨ ਅਸੀਂ ਕੁਝ ਅਰਸੇ ਤੋਂ ਦੇਖ ਰਹੇ ਹਾਂ ਕਿ ਗਾਣੇ ਕੁਝ ਬੜੇ ਅਜੀਬ ਆ ਰਹੇ ਨੇ, ਜਿਸ ਵਿੱਚ ਜਾਂ ਤਾਂ ਰੈਫਲਾਂ ਦਾ ਜ਼ਿਕਰ ਹੁੰਦਾ ਹੈ, ਜਾਂ ਫਿਰ ਲੜਾਈਆਂ ਦਾ ਜ਼ਿਕਰ ਹੁੰਦਾ ਹੈ, ਜਾਂ ਝਗੜਿਆਂ ਦਾ ਜ਼ਿਕਰ ਹੁੰਦਾ ਹੈ। ਅਤੇ ਇਹ ਕਲਚਰ ਤੁਸੀਂ ਕੀ ਸਮਝਦੇ ਹੋ, ਇਹਨੂੰ ਪ੍ਰਮੋਟ ਕਰਨਾ ਚਾਹੀਦਾ? ਇਹਦੇ ਵਿੱਚ ਐਂ ਗੱਲ ਆ ਜੀ, ਇੱਕ ਥੋੜ੍ਹਾ ਟਾਈਮ ਪਹਿਲਾਂ ਦੀ ਗੱਲ ਹੈ, ਮੇਰੇ ਦੋਸਤ ਨੇ ਹਰਭਜਨ ਮਾਨ, ਪੰਜਾਬੀ ਨਾਮਵਰ ਗਾਇਕ ਨੇ, ਉਹਨਾਂ ਨੇ ਇਹ ਗੱਲ ਕਹੀ ਸੀ, ਕਹਿੰਦੇ ਵੀ ਜਦੋਂ ਮਤਲਬ ਆਪਣੇ ਪਿਛੋਕੜ ਨੂੰ ਦੇਖਣਾ ਹੋਵੇ, ਆਪਣੇ ਟਾਈਮ ਦੇ ਜਾਂ ਆਪਣੇ ਤੋਂ ਪਹਿਲਾਂ ਦੇ ਟਾਈਮ ਦੇ 5 ਗੀਤ ਜੋ ਪੋਪੂਲਰ ਹੋਏ ਨੇ, ਉਹ ਸੁਣ ਲਓ, ਤੁਹਾਨੂੰ ਪਤਾ ਲੱਗ ਜੂਗਾ ਵੀ ਸਾਡਾ ਯੂਥ, ਸਾਡੀ ਜਨਰੇਸ਼ਨ ਕਿੱਧਰ ਨੂੰ ਜਾ ਰਹੀ ਹੈ। ਪਰ ਜਿਹੜਾ ਜ਼ਿਆਦਾਤਰ ਅੱਜ ਕੱਲ੍ਹ ਦਾ ਯੂਥ ਹੈ ਜੀ, ਮਤਲਬ ਰਫਲਾਂ ਵਾਲੇ ਗਾਣਿਆਂ ਨੂੰ ਪ੍ਰਮੋਟ ਜ਼ਿਆਦਾ ਕਰਦਾ ਹੈ। ਇਹ ਇੱਕ ਲੇਖੇ ਦਾ ਗਲਤ ਹੈ, ਇਹਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਗਲਤ ਪ੍ਰਭਾਵ ਪੈਂਦਾ ਹੈ। ਪਰ ਬਹੁਤ ਸਿੰਗਰ ਇਹੋ ਜਿਹੇ ਵੀ ਨੇ ਵਿੱਚ ਜਿਹੜੇ ਬਹੁਤ ਵਧੀਆ ਗਾਉਂਦੇ ਨੇ, ਪਰ ਜਿਹੜੀ ਅੱਜ ਸਾਡੀ ਨਵੀਂ ਪੀੜ੍ਹੀ ਹੈ, ਉਹਨੂੰ ਥੋੜ੍ਹਾ ਜਿਹਾ ਸਮਝਣਾ ਚਾਹੀਦਾ ਵੀ ਹਾਂ, ਅਸੀਂ ਚਲੋ ਇਹ ਗੱਲ ਆਪਾਂ ਮੰਨ ਲੈਂਦੇ ਹਾਂ ਵੀ ਹਾਂ, ਉਸ ਨਾਲ ਆਪਾਂ ਨੂੰ ਪ੍ਰੋਗਰਾਮ ਲਾ ਲਓ ਜਾਂ ਕਹਿ ਲਓ ਵੀ ਛੇਤੀ ਸ਼ੋਹਰਤ ਮਿਲ ਜਾਂਦੀ ਹੈ, ਪਰ ਸ਼ੋਹਰਤ ਛੇਤੀ ਲਈ ਹੋਈ ਉਹ ਕਿਸੇ ਨਾ ਕਿਸੇ ਟਾਈਮ ਆਪਾਂ ਨੂੰ ਡੁਬੋਂਦੀ ਵੀ, ਮੁੱਕ ਵੀ ਛੇਤੀ ਜਾਂਦੀ ਹੈ, ਆਪਾਂ ਇਹੀ ਕਹਿ ਸਕਦੇ ਹਾਂ ਜੀ। ਹਾਂਜੀ, ਮਤਲਬ ਇਹ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਲਿਖਣ ਵਾਲੇ ਨੇ ਜਾਂ ਐਸੇ ਗਾਣੇ ਜਿਹੜੇ ਨੇ ਉਹ ਕੰਪੋਜ਼ ਕਰਨ ਵਾਲੇ ਨੇ, ਜਾਂ ਫਿਰ ਐਸੇ ਗਾਣੇ ਜਿਹੜੇ ਨੇ ਉਹ ਲੋਕਾਂ ਤੱਕ ਪਹੁੰਚਾਉਣ ਵਾਲੇ ਨੇ, ਉਹਨਾਂ ਨੂੰ ਇਸ ਕੰਮ ਵਿੱਚ ਇਹਤਿਆਤ ਕਰਨੀ ਚਾਹੀਦੀ, ਕਿਉਂਕਿ ਯੂਥ ਦਾ ਫਿਊਚਰ ਜਿਹੜਾ ਨਾ ਉਹ ਖਰਾਬ ਹੋ ਰਿਹਾ। ਅੱਛਾ, ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਕਿ ਤੁਸੀਂ ਪਾਕਿਸਤਾਨ ਆਏ ਹੋ, ਇੱਥੇ ਆ ਕੇ ਤੁਹਾਨੂੰ ਕਿੰਝ ਦਾ ਲੱਗਾ? ਇੱਕ ਮੈਸੇਜ, ਪੈਗਾਮ, ਆਪਣੇ ਦਿਲ ਦੀ ਗੱਲ ਕੀ ਆਖੋਗੇ?
ਮੈਂ ਯੂਥ ਨੂੰ ਇਹ ਕਹਿਣਾ ਵੀ ਚੰਗੇ ਪਾਸੇ ਆਪਾਂ ਲੱਗੀਏ, ਕਿਉਂ ਯੰਗ ਜਨਰੇਸ਼ਨ ਨੂੰ ਦੇਖ ਕੇ ਸਾਰੀ ਕਾਇਨਾਤ ਪਲਟ ਜਾਂਦੀ ਹੈ। ਕਹਿਣ ਦਾ ਮਤਲਬ ਇਹ ਹੈ ਵੀ ਸਾਰਾ ਪਾਸਾ ਪਲਟ ਜਾਂਦਾ, ਜਿੱਧਰ ਨੂੰ ਯੂਥ ਜਾਂਦਾ ਉਹ ਕਿਉਂ ਆਏ ਆ, ਬਜ਼ੁਰਗਾਂ ਦਾ ਸਮਾਂ ਦੇਖਿਆ ਹੁੰਦਾ, ਆਪਾਂ ਨੇ ਉਹ ਚੀਜ਼ ਦੇਖਣੀ ਹੁੰਦੀ ਹੈ ਕਿ ਉਹ ਸੋਚ ਸੰਭਲ ਕੇ ਪੈਰ ਧਰੀਏ, ਸੋਚ ਸੰਭਲ ਕੇ ਕਦਮ ਪੱਟੀਏ ਵੀ ਸਾਡਾ ਨਾਮ ਵੀ ਰਹੇ, ਅਸੀਂ ਸਾਡਾ ਪਿਛੋਕੜ ਵੀ ਸਾਨੂੰ ਯਾਦ ਰਹੇ, ਅਸੀਂ ਅੱਗੇ ਵਾਲੀ ਆਉਣ ਵਾਲੀ ਪੀੜ੍ਹੀ ਦਾ ਪਿਛੋਕੜ ਬਣ ਵੀ ਸਕੀਏ ਅਤੇ ਚੰਗਾ ਰਾਹ ਚੁਣੀਏ। ਉਹ ਆਪਣੇ ਲਈ ਬਹੁਤ ਵਧੀਆ ਗੱਲ ਹੈ। ਸਰ ਬਹੁਤ ਸ਼ੁਕਰੀਆ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਔਰ ਇਹ ਗੱਲਾਂ ਯਕੀਨਨ ਇਸ ਵਕਤ ਦੀਆਂ ਜ਼ਰੂਰਤ ਵੀ ਨੇ। ਇਸ ਵੇਲੇ ਆਪਣੇ ਯੰਗਸਟਰਸ ਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਿਖਾਉਣੀਆਂ ਨੇ ਕਿ ਯੰਗਸਟਰਸ ਜਿਹੜੇ ਨੇ, ਨੌਜਵਾਨ ਜਿਹੜੇ ਨੇ, ਉਹ ਯਕੀਨਨ ਕੱਲ੍ਹ ਕਿਸੇ ਵੀ ਸੁਸਾਇਟੀ ਦਾ, ਕਿਸੇ ਵੀ ਮਾਸ਼ਰੇ ਦਾ ਉਹ ਪਿਲਰ ਬਣਦੇ ਨੇ, ਉਸ ਮਾਸ਼ਰੇ ਨੂੰ ਲੀਡ ਕਰਦੇ ਨੇ। ਅਤੇ ਇਸੇ ਹੀ ਖੂਬਸੂਰਤ ਪੈਗਾਮ ਦੇ ਨਾਲ ਕਿ ਗਾਣਾ ਵੀ, ਗੀਤ ਵੀ ਚੰਗਾ ਸੁਣਾਂਗੇ ਅਤੇ ਆਪਣੇ ਅਖਲਾਕ ਵੀ ਚੰਗੇ ਕਰਾਂਗੇ। ਇਜਾਜ਼ਤ ਦਿਓ, ਰੱਬ ਰਾਖਾ।